ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਅਮਰੀਕਾ ਦੀ ਇੱਕ ਸਿਕਿਉਰਿਟੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਅਕਤੂਬਰ 2020 ਵਿੱਚ ਭਾਰਤ ਦੇ ਉੱਤੇ ਸਾਈਬਰ ਅਟੈਕ ਕੀਤਾ ਸੀ। ਸੋ ਇਸ ਲਈ ਚੀਨ ਦੇ ਹੈਕਰਜ਼ ਭਾਰਤੀ ਕੰਪਿਊਟਰ ਸਿਸਟਮ ਵਿੱਚ ਇੱਕ ਖਤਰਨਾਕ ਮਾਲਵੇਅਰ ਦਾਖਲ ਕਰਨ ਵਿੱਚ ਕਾਮਯਾਬ ਰਹੇ ਸਨ। ਸੋ ਵਿਊਅਰਸ, ਕੀ ਸੱਚਮੁੱਚ ਚੀਨ ਨੇ ਭਾਰਤ ਨੂੰ ਸਾਈਬਰ ਵਾਰ ਦੀ ਇੱਕ ਝਲਕ ਦਿਖਾਈ ਹੈ? ਇਸ ਬਾਰੇ ਆਪਾਂ ਵੇਰਵੇ ਨਾਲ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਫੌਜੀ ਮਾਮਲਿਆਂ ਦੇ ਐਕਸਪਰਟ ਤਾਂ ਨਹੀਂ ਹੈ, ਪਰ ਬਹੁਤ ਵਾਰ ਜਿਹੜੇ ਲੋਕ ਇਮਾਨਦਾਰੀ ਨਾਲ ਕਿਸੇ ਸਿਚੁਏਸ਼ਨ ਨੂੰ ਸਮਝ ਕੇ ਬਿਆਨਦੇ ਨੇ ਉਹਨਾਂ ਨੂੰ ਅਸੀਂ ਕੋਟ ਵੀ ਕਰਦੇ ਹਾਂ ਆਪਣੀ ਗੱਲ ਕਹਿਣ ਦੇ ਲਈ। ਕਰਨਲ ਪ੍ਰਵੀਨ ਸਾਹਨੀ ਜੀ ਭਾਰਤੀ ਫੌਜ ਦਾ ਹੀ ਰਿਟਾਇਰਡ ਕਰਨਲ ਨੇ, ਜ਼ਾਹਰ ਹੈ ਇੰਡੀਅਨ ਨੈਸ਼ਨਲਿਸਟ ਨੇ, ਲੇਕਿਨ ਉਹ ਜਿਹੜਾ ਇੱਕ ਬਹੁਤ ਸਾਰਾ ਪ੍ਰੋਪੇਗੈਂਡੇ ਦੇ ਨਾਂ ਥੱਲੇ ਭਾਰਤੀ ਮਿਨਿਸਟਰ, ਉਹਨਾਂ ਦਾ ਡਿਫੈਂਸ ਮਿਨਿਸਟਰ ਜਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਜਾਂ ਮੀਡੀਆ ਜਿਸ ਕਿਸਮ ਦਾ ਝੂਠ ਜਿਹਾ ਬਣਾ ਕੇ ਚੀਨ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਭਾਰਤ ਦੀ ਤਾਕਤ ਨੂੰ ਬਹੁਤ ਵਧਾ ਚੜਾ ਕੇ ਦਿਖਾਉਣ ਦੀ ਲਾਈਨ ਹੁੰਦੀ ਹੈ, ਉਹ ਮਹੀਨੇ 'ਚ ਇੱਕ ਅੱਧੀ ਵਾਰੀ ਇੱਕ ਵੀਡੀਓ ਪੋਸਟ ਕਰਦੇ ਨੇ, ਲੇਕਿਨ ਉਹ ਬਿਲਕੁਲ ਫੈਕਟਸ 'ਤੇ ਬੇਸਡ ਹੁੰਦੀ ਹੈ ਔਰ ਉਹ ਆਈਨਾ ਦਿਖਾਉਣਾ ਹੁੰਦਾ ਹੈ ਭਾਰਤ ਨੂੰ ਕਿ ਭਾਈ ਤੁਹਾਡੇ ਪੱਲੇ ਕੀ ਹੈ। ਪਹਿਲਾਂ ਦੇਖੋ ਤੁਹਾਡੀ ਕਿੱਟੀ 'ਚ ਕੀ ਹੈ, ਤੁਹਾਡੇ ਝੋਲੇ 'ਚ ਕੀ ਹੈ, ਫਿਰ ਜਿਹੜਾ ਉਸ ਕਿਸਮ ਦੀ ਗੱਲ ਕਰੋ ਕਿ ਤੁਸੀਂ ਇਹ ਹੈ ਕਿ ਵੀ ਛੋਲੇ ਖਾ ਕੇ ਤੇ ਇਹ ਦਾਅਵੇ ਕਰੋ ਕਿ ਵੀ ਅਸੀਂ ਬਦਾਮ ਖਾ ਰਹੇ ਹਾਂ। ਠੀਕ ਹੈ, ਆਪਣੇ ਮਨ ਨੂੰ ਸਮਝਾਉਣ ਲਈ ਠੀਕ ਹੈ, ਲੇਕਿਨ ਅਲਟੀਮੇਟਲੀ ਜੰਗ ਦੇ ਵਿੱਚ ਛੋਲਿਆਂ ਦੇ ਹਿਸਾਬ 'ਚ ਹੀ ਜਾਂਦੇ ਨੇ ਔਰ ਉਹੀ ਕਾਊਂਟ ਹੁੰਦੇ ਨੇ। ਔਰ ਇਸੇ ਤਰ੍ਹਾਂ ਜਦੋਂ ਭਾਰਤੀ ਜਰਨੈਲ ਪਹਿਲੇ ਜੇ ਸਿੰਘ ਦੇ ਜ਼ਮਾਨੇ ਤੋਂ ਬਾਅਦ 'ਚ ਮਲਕ ਵੀ ਇੰਡੀਆ ਇਜ਼ ਰੈਡੀ ਫॉर ਟੂ ਪ੍ਰੋਂਗ ਵਾਰ ਸਾਈਮਲਟੇਨੀਅਸਲੀ ਵੀ ਕੈਨ ਟੇਕ ਚਾਈਨਾ ਐਂਡ ਪਾਕਿਸਤਾਨ ਹੈਡ ਔਨ, ਉਹਨੇ ਬੜੀ ਬੈਲੈਂਸ ਉਹਨੇ ਕਿਹਾ ਜੀ ਫੋਰਗੇਟ ਅਬਾਊਟ ਇਟ, ਤੁਸੀਂ ਤਾਂ ਇੱਕ ਪ੍ਰੋਂਗ ਵੀ ਹੈਂਡਲ ਨਹੀਂ ਕਰ ਸਕਦੇ। ਫਿਰ ਈਵਨ ਹਾਲਾਂਕਿ ਪਾਕਿਸਤਾਨ ਜਿਹੜਾ ਇੱਕ ਮੋਸਟ ਹੇਟਡ ਕੰਟਰੀ, ਮੁਸਲਮਾਨ ਮੋਸਟ ਹੇਟਡ ਪੀਪਲ, ਇੰਡੀਆ ਨੇ ਜੋ ਬਣਾਇਆ ਹੋਇਆ ਲੋਕਾਂ ਦਾ ਕਿਰਦਾਰ, ਔਰ ਕਿਸੇ ਵੀ ਇੰਡੀਅਨ ਸਾਈਡ 'ਤੇ ਬੈਠ ਕੇ ਕਿਸੇ ਦਾ ਉਹਨਾਂ ਦੀ ਫੌਜ ਦੀ ਸਰਾਹਤਾ, ਉਹਨਾਂ ਕੋਲ ਕੀ ਕੈਪੇਬਿਲਿਟੀਜ਼ ਨੇ, ਉਸ ਸਾਰੇ 'ਚੋਂ ਤੁਹਾਡੇ ਲਈ ਕੀ ਚੈਲੰਜਸ ਨੇ, ਉਹ ਕਿੱਥੋਂ ਤੱਕ ਪਹੁੰਚ ਗਏ ਨੇ, ਇਸ ਕਿਸਮ ਦੇ ਵੀ ਜਿਹੜੇ ਨੇ ਬੜੀ ਪੋਜ਼ੀਟਿਵਲੀ। ਔਰ ਜਦੋਂ ਖਾਸ ਤੌਰ 'ਤੇ ਗਲਵਾਨ ਵੈਲੀ ਦੇ ਵਿੱਚ ਜੂਨ ਮਿਡ 2020 ਦੇ ਵਿੱਚ ਟਕਰਾਅ ਦੀ ਲਾਈਨ ਬਣਦੀ ਹੈ, ਉਸ ਤੋਂ ਪਹਿਲਾਂ ਡੋਕਲਾਮ ਦੇ ਵੀ, ਔਰ ਉਸ ਤੋਂ ਬਾਅਦ ਕੀ ਸਾਰੀ ਡਿਵੈਲਪਮੈਂਟ, ਚਾਈਨਾ ਕਿੱਥੇ ਪਹੁੰਚ ਚੁੱਕਿਆ ਹੈ, ਪਾਕਿਸਤਾਨ ਨਾਲ ਜਿਹੜੀਆਂ ਫੌਜੀ ਸਾਂਝਾਂ ਵੀ ਔਰ ਕੱਲੀਆਂ ਫੌਜੀ ਨਹੀਂ, ਉਹਨਾਂ ਨੇ ਇਸ ਸਾਰੇ 'ਚੋਂ ਇਹ ਕਿਹਾ ਕਿ ਜਿਹੜੀ ਟੂ ਪ੍ਰੋਂਗ ਤੁਸੀਂ ਕਰਨ ਦੀ ਕਰਦੇ ਹੋ, ਤੁਹਾਡੇ ਤੋਂ ਇੱਕ ਝਟਕਾ ਵੀ ਸਿਆ ਨਹੀਂ ਜਾਣਾ ਹੈ ਇਸ ਸਾਰੇ ਦਾ। ਔਰ ਉਹਦੇ 'ਚ ਖਾਸ ਤੌਰ 'ਤੇ ਉਹਨਾਂ ਨੇ ਕਿਹਾ ਵੀ ਇਸ ਕ੍ਰਾਈਸਿਸ ਜਦੋਂ ਫਰਦਰ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ, ਔਰ ਜਿਹਦੇ 'ਤੇ ਈਵਨ ਅਮਰੀਕਾ ਵੀ ਖੌਫਜ਼ਦਾ ਹੈ ਜਦੋਂ ਚੀਨ ਦੇ ਨਾਲ ਦੇਖਦਾ ਹੈ। ਗੱਲ ਕੱਲੀ ਇਹ ਨਹੀਂ ਹੈ ਵੀ ਤੁਸੀਂ ਉਹਨਾਂ ਦੇ ਨਾਲ ਟ੍ਰੇਡ ਸਰਪਲਸ ਹੈ ਚਾਈਨਾ ਦਾ, ਜਾਂ ਉਹਨਾਂ ਦੇ ਜਹਾਜ਼ ਕਿੰਨੇ ਜ਼ਿਆਦਾ, ਨੇਵਲ ਪਾਵਰ ਕਿੰਨੀ ਹੋ ਗਈ, ਜਾਂ ਉਹਨਾਂ ਦੀ ਮੈਨ ਪਾਵਰ ਕਿੰਨੀ ਹੈ, ਜਾਂ ਉਹਨਾਂ ਨੇ ਅਫਰੀਕਾ ਜਾਂ ਏਸ਼ੀਆ ਜਾਂ ਦੂਜੇ 'ਚ ਆਪਣੀਆਂ ਕਿੰਨੀਆਂ ਮਾਰਕੀਟਸ ਕ੍ਰੀਏਟ ਕਰ ਲਈਆਂ ਨੇ, ਮਿਨਰਲਸ ਤੱਕ ਉਹਨਾਂ ਦੀ ਐਕਸੈਸ ਹੈ, ਸਾਊਥ ਚਾਈਨਾ ਸੀ 'ਚ ਉਹਨਾਂ ਨੇ ਆਰਟੀਫਿਸ਼ੀਅਲ ਆਈਲੈਂਡ ਬਣਾ ਕੇ ਕਿਵੇਂ ਸੁਰੱਖਿਅਤ ਕੀਤਾ ਹੈ, ਆਸਟ੍ਰੇਲੀਆ ਨੂੰ ਕਿਵੇਂ ਪੁੱਠੇ ਹੱਥ ਦੀ ਮਾਰੀ ਹੈ, ਜਾਪਾਨ ਨੂੰ ਸਿੱਧੇ ਦੀ ਮਾਰੀ ਹੈ, ਭਾਰਤ ਨੂੰ ਠੁੱਡ ਮਾਰਿਆ। ਇਹ ਸਾਰੇ ਤਾਂ ਹੈ ਹੀ ਨੇ, ਨਜ਼ਰ ਵੀ ਆ ਰਿਹਾ ਵੀ ਇਹਨਾਂ ਦੇ ਪੱਲੇ ਕੀ ਹੈ। ਲੇਕਿਨ ਜਿਹਨੂੰ ਲੈ ਕੇ ਇਹ ਵੀ ਨੇ ਕਿ ਜਿਹੜੀ ਫਿਊਚਰ ਦੀ ਵਾਰ ਹੈ, ਹੁਣ ਗੱਲ ਕੱਲੀ ਇਹ ਨਹੀਂ ਕਿ ਫੌਜ ਬਰਾਬਰ 'ਤੇ ਖੜੀ ਹੈ ਤੁਸੀਂ ਔਰ ਤੁਹਾਡੀ ਕਿੰਨੀ ਬਹਾਦਰੀ ਨਾਲ ਤੁਸੀਂ, ਅਜੇ ਤਾਂ ਇੰਡੀਅਨ ਮਾਈਂਡ ਸੈਟ ਦੇ ਵਿੱਚ ਉਹੀ ਹੈ ਨਾ ਕਿ ਉਹਨਾਂ ਨੂੰ ਲੱਗਦਾ ਵੀ ਸਿੱਖ ਅਸੀਂ ਖੜੇ ਕੀਤੇ ਹੋਏ ਨੇ, ਇਹਨਾਂ ਨੇ ਪਿੱਛੇ ਨਹੀਂ ਹਟਣਾ। ਔਰ ਜਿਵੇਂ ਇੱਕ ਪਾਕਿਸਤਾਨੀ ਐਂਕਰ ਕਹਿ ਰਹੇ ਸੀ, ਉਹ ਤਾਰੀਫ ਕਰ ਰਹੇ ਸੀ ਆਪਣੇ ਵੱਲੋਂ ਤਾਂ ਸਿੱਖਾਂ ਦੀ ਬਹਾਦਰੀ ਦੀ, ਔਰ ਇਹ ਕਹਿ ਰਹੇ ਸੀ ਕਿ ਸਿੱਖ ਹੁਣ ਜਿਵੇਂ ਭਾਰਤ ਨਾਲ ਖੌਫਜ਼ਦਾ, ਭਾਰਤ ਨੂੰ ਉਹਨਾਂ ਨੇ ਖੌਫਜ਼ਦਾ ਕੀਤਾ ਹੈ, ਔਰ ਉਹਨਾਂ ਨੇ ਕਿਹਾ ਕਿ ਜੇ ਭਾਰਤ ਤਲਵਾਰ ਹੈ ਤੇ ਸਿੱਖ ਉਸ ਦੀ ਧਾਰ ਨੇ, ਔਰ ਇਹ ਜੇ ਧਾਰ ਬਲੰਟ ਹੋ ਜਾਂਦੀ ਹੈ ਤੇ ਇਹ ਮੂੰਹ ਡਿੱਗਣਗੇ। ਚਲੋ ਇਹ ਵੀ ਇੱਕ ਆਪਣੀ ਥਾਂ, ਲੇਕਿਨ ਹੁਣ ਦੇ ਪੀਰੀਅਡ 'ਚ ਜਦੋਂ ਅਸੀਂ ਜੰਗਾਂ ਦੀ ਗੱਲ ਕਰਦੇ ਹਾਂ, ਉਹ ਗਏ ਜ਼ਮਾਨੇ ਕਿ ਤੁਸੀਂ ਟ੍ਰੈਂਚ ਦੇ ਵਿੱਚੋਂ ਤੁਹਾਡੇ ਅਸਲਾ ਮੁੱਕ ਗਿਆ, ਤੁਸੀਂ ਬਾਹਰ ਆਏ
ਤੁਸੀਂ ਉਹਦੇ ਬੰਦੂਕ ਦੇ ਉਹਦੀ ਸੰਗੀਨ ਨਾਲ ਲੜ ਰਹੇ ਹੋ, ਉਹ ਵੀ ਟੁੱਟ ਗਈ, ਤੁਸੀਂ ਮੁੱਕਿਆਂ ਨਾਲ ਲੜ ਰਹੇ ਹੋ, ਫਿਰ ਤੁਸੀਂ ਕਹਿ ਰਹੇ ਹੋ ਜੀ ਗੋਲੀਆਂ ਸਾਨੂੰ। ਉਹ ਹੁਣ ਨਹੀਂ ਜ਼ਮਾਨਾ ਹੈ। ਉਹ ਵਕਤੀ ਤੌਰ ਤੇ ਠੀਕ ਹੈ, ਹੈਂਡ ਟੂ ਹੈਂਡ ਆਪਣੀ ਥਾਂ ਹੁੰਦਾ ਕਈ ਵਾਰ। ਹੁਣ ਤੁਹਾਡਾ ਸਭ ਕੁਝ, ਹੁਣ ਜੇ ਜਹਾਜ਼ ਨੇ, ਤੁਹਾਡੇ ਟੈਂਕ ਨੇ, ਤੁਹਾਡਾ ਸਾਰਾ ਸਿਗਨਲ ਹੈ, ਸਾਰਾ ਕਮਿਊਨੀਕੇਸ਼ਨ ਸਿਸਟਮ ਹੈ। ਇੱਕ ਜ਼ਮਾਨਾ ਹੁੰਦਾ ਸੀ ਕਿ ਜੀ, ਹੁਣ ਵੀ ਹੈ ਕਿ ਜੀ ਅਸੀਂ ਫ੍ਰੀਕੁਐਂਸੀ ਜੈਮ ਕਰ ਦਿੱਤੀ, ਉਹ ਜਿਹੜੇ ਉਹ ਬੈਠੇ ਹੁੰਦੇ ਸੀ ਲੈ ਕੇ ਵਾਇਰਲੈਸ ਸੈਟ ਓਵਰ ਕਿ ਜੀ ਉਹ ਦੂਜਾ ਦੁਸ਼ਮਣ ਵੀ ਸੁਣ ਰਿਹਾ ਉਹਦੀ। ਉਹ ਸਭ ਜਿਹੜੇ ਨੇ ਆਬਸੋਲੀਟ ਚੀਜ਼ਾਂ ਹੋ ਚੁੱਕੀਆਂ ਨੇ। ਹੁਣ ਹਰ ਚੀਜ਼ ਦੇ ਵਿੱਚ ਕੰਪਿਊਟਰਾਈਜ਼ਡ ਸਿਸਟਮ, ਜਿਨ੍ਹਾਂ ਦੇ ਕੋਡ, ਜਿਨ੍ਹਾਂ ਦੀ ਫ੍ਰੀਕੁਐਂਸੀ ਕੀ ਹੈ। ਗੱਲ ਉਸ ਤੋਂ ਵੀ ਅੱਗੇ ਜਾ ਕੇ ਜਿਹੜੀ ਸਪੇਸ ਵਾਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਹਦੇ 'ਚ ਇਹ ਅਮਰੀਕਾ ਵੀ ਮੰਨਦਾ ਹੈ ਕਿ ਚੀਨ ਦੀ ਸਰਦਾਰੀ ਹੈ, ਔਰ ਚੀਨ ਦੇ ਲਈ ਇਹਨਾਂ ਦੇ ਜਹਾਜ਼ ਉੱਥੇ ਹੀ ਖੜੇ ਰਹਿਣਗੇ ਇੰਡੀਆ ਦੇ, ਨਾ ਹਵਾਈ ਜਹਾਜ਼ ਉੱਡਣਾ ਨਾ ਜਾਂ ਉਹ ਸਾਰਿਆਂ ਨੂੰ ਫਰੀਜ਼ ਪਾਵਰ ਸਿਸਟਮ ਸਾਰਾ ਕਲੈਪਸ, ਕੰਪਿਊਟਰ ਸਾਰੇ ਜੈਮ, ਘੜੀਆਂ ਵੀ ਇਹਨਾਂ ਦੀਆਂ ਖਲੋ ਜਾਣੀਆਂ ਨੇ, ਫੋਨਾਂ ਦਾ ਵੀ ਕੰਮ ਕੋਈ ਨਹੀਂ ਹੈ, ਤੇ ਫਿਰ ਕਰਨਗੇ ਕੀ? ਸੋ ਇਹੀ ਹੈ ਉਹਨਾਂ ਨੇ ਆਲਰੇਡੀ, ਔਰ ਉਹਦੇ ਉਹ ਥੋੜੇ ਬਹੁਤ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਭਾਰਤ ਨੂੰ ਬੰਦੇ ਦਾ ਪੁੱਤਰ ਬਣਾਇਆ। ਬਿਲਕੁਲ 20 ਜੂਨ ਵਾਲੇ ਜਿਹੜਾ ਉਹ ਸਾਰੇ ਕ੍ਰਾਈਸਿਸ ਜੂਨ 2020 ਤੋਂ ਬਾਅਦ ਨੈਗੋਸ਼ੀਏਸ਼ਨ 'ਚ ਵੀ ਅਸੀਂ ਦੇਖ ਲਿਆ ਕਿ ਭਾਈ ਉਹਨਾਂ ਨੇ ਭਾਰਤੀ ਟੈਰੀਟਰੀ ਜਿਹੜੀ ਕੱਲ੍ਹ ਤੱਕ ਭਾਰਤ ਕਲੇਮ ਕਰਦਾ ਸੀ, ਉਹਨੂੰ ਬਫਰ ਜ਼ੋਨ ਬਣਾਇਆ ਈਸਟਰਨ ਲਦਾਖ 'ਚ। ਬਾਕੀ ਉਹ ਪੈਂਗੋਂਗ ਸੋ ਲੇਕ ਦੇ ਉੱਤੇ ਜਿਹੜਾ ਬਫਰ ਬਣਾਇਆ। ਫਿਰ ਡੈਪਸੋਂਗ ਹੈ ਔਰ ਗੋਗਰਾ ਹੈ ਔਰ ਵਾਟਰਸ ਔਰ ਹੌਟ ਸਪਰਿੰਗਸ ਨੇ, ਉਹਨਾਂ 'ਚ ਉੱਥੇ ਹੀ ਚੀਨ ਬੈਠਾ। ਹੁਣ ਇਹ ਗੱਲਾਂ ਬਾਤਾਂ ਉਹਨਾਂ ਨੂੰ ਸਾਲ ਲਟਕਾਉਣਗੇ, ਉਹਨਾਂ ਨੇ ਉਹ ਛੱਡਣਾ ਨਹੀਂ ਹੈ। ਹੁਣ ਇਸ ਸਾਰੇ ਪੀਰੀਅਡ 'ਚ ਚਾਈਨਾ ਨੇ, ਜਿਵੇਂ ਤੁਸੀਂ ਕਿਹਾ ਕਿ ਭਾਈ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸਪੇਸ ਵਾਰ ਦੀ ਝਲਕ ਦਿਖਾਈ। ਇਹ ਮੇਰਾ ਕਹਿਣਾ ਨਹੀਂ ਹੈ ਜਾਂ ਇਹ ਫਰੇਜ਼ ਤੁਸੀਂ ਨਹੀਂ ਘੜਿਆ ਹੈ। ਇਹ ਜਿਹੜੀ ਅਮਰੀਕਾ ਦੀ ਜਿਹੜੀ ਹੈ ਸਭ ਤੋਂ ਵੱਡੀ ਇਹ ਕੰਪਨੀ ਮੈਸਾਚੂਸਟਸ ਬੇਸਡ ਹੈ, ਰਿਕਾਰਡਡ ਫਿਊਚਰ ਉਸ ਕੰਪਨੀ ਦਾ ਨਾਂ ਹੈ। ਔਰ ਉਹਨਾਂ ਨੇ ਅੱਜ, ਔਰ ਇਹ ਸਟੋਰੀ ਨਿਊਯਾਰਕ ਟਾਈਮਜ਼ ਨੇ ਕੀਤੀ, ਔਰ ਜ਼ਾਹਰ ਹੈ ਕਿ ਉਸ ਸਟੋਰੀ ਨੂੰ ਫਿਰ ਭਾਰਤੀ ਮੀਡੀਆ ਨੇ ਵੀ ਚੁੱਕਿਆ ਹੈ। ਭਾਰਤੀ ਗੌਰਮੈਂਟ ਨੂੰ ਵੀ ਜਿਹੜਾ ਉਹ ਇਸ 'ਤੇ ਰਿਐਕਟ ਕਰਨਾ ਪਿਆ, ਕਿਉਂਕਿ 12 ਅਕਤੂਬਰ 2020 ਨੂੰ ਹੋਇਆ ਸੀ ਕਿ ਬੰਬੇ ਦੇ ਵਿੱਚ ਇੱਕ ਪਾਵਰ ਗ੍ਰਿਡ ਦੀ ਟੋਟਲ ਕਲੈਪਸ ਹੋ ਗਿਆ। ਉਹ ਗੱਡੀਆਂ ਉੱਥੇ ਖਲੋ ਗਈਆਂ, ਆਨਲਾਈਨ ਐਗਜ਼ਾਮ ਸਟੂਡੈਂਟਸ ਦੇ ਚੱਲ ਰਹੇ ਸੀ, ਉਹ ਵਿੱਚੇ ਰੁਕ ਗਏ, ਜਹਾਜ਼ ਖੜੇ ਹੋ ਗਏ, ਟ੍ਰੇਨਾਂ ਖੜੀਆਂ ਹੋ ਗਈਆਂ ਜਿੱਥੇ ਸੀ, ਕਿਉਂਕਿ ਉਹ ਸਾਰਾ ਪਾਵਰ ਗ੍ਰਿਡ ਹੀ ਉਡਾ ਦਿੱਤਾ। ਹਾਲਾਂ ਕੁਛ ਵਕਤ ਬਾਅਦ ਰੀਸਟੋਰ ਹੋਇਆ, ਲੇਕਿਨ ਇਹ ਕਿਸੇ ਨੂੰ ਸਮਝ ਨਹੀਂ ਸੀ ਆਈ, ਨਾ ਹੀ ਇੰਡੀਆ ਨੇ, ਵੀ ਹੋਇਆ ਕੀ ਹੈ। ਹੁਣ ਇਹ ਜਿਹੜੀ ਕੰਪਨੀ ਹੈ, ਜਿਹੜੀ ਰਿਕਾਰਡਡ ਫਿਊਚਰ ਜਿਹਦਾ ਨਾਂ ਹੈ, ਉਹਨੇ ਜਿਹੜਾ, ਔਰ ਜਿਹਨੂੰ ਨਿਊਯਾਰਕ ਟਾਈਮਜ਼ ਨੇ ਰਿਪੋਰਟ ਕੀਤਾ, ਉਹਨਾਂ ਨੇ ਕਿਹਾ ਵੀ ਚਾਈਨਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਇਸਤੇਮਾਲ ਕਰਦੇ ਆ, ਬੜੀ ਉਹਨਾਂ ਦੇ ਹੈਕਰਸ ਹੀ ਕਹਿੰਦੇ ਨੇ ਜਿਹੜੇ ਵਿੱਚ ਹੈਕ ਕਰਦੇ ਨੇ, ਕਿ ਉਹਨਾਂ ਨੇ ਜਿਵੇਂ ਮਾਲਵੇਅਰ ਜਿਹੜੀ ਹੈ, ਜਿਹਨੂੰ ਅਸੀਂ ਡੇਂਜਰਸ ਵਾਇਰਸ ਕਹਿੰਦੇ ਆ, ਉਹ ਉਹਨਾਂ ਨੇ ਉਹਨਾਂ ਦੇ ਸਿਸਟਮ 'ਚ ਵਾੜੀ ਔਰ ਉਹਨੂੰ ਉਹਨਾਂ ਨੇ ਜਾਮ ਕੀਤਾ। ਔਰ ਉਹ ਆਲਰੇਡੀ ਉਹਨਾਂ ਨੇ ਇਹਨੂੰ ਕਹਿੰਦੇ ਨੇ, ਜਿਵੇਂ ਮੈਡੀਕਲ ਵਰਡ ਦੇ ਵਿੱਚ ਤੁਸੀਂ ਟੈਸਟ ਕਰਦੇ ਹੋ, ਇਹ ਜਸਟ ਟੈਸਟ ਸੀ। ਉਹਨਾਂ ਨੇ ਗਲਿੰਪਸ ਤਾਂ ਦੇਖ ਲਈ ਇੰਡੀਆ ਨੇ, ਪਰ ਉਹਨਾਂ ਨੇ ਦੇਖ ਲਿਆ ਕਿ ਭਾਈ ਅਸੀਂ ਇਹ ਕਰਨ ਦੀ ਸਮਰੱਥਾ ਰੱਖਦੇ। ਔਰ ਇਹ ਡੀਟੇਲ ਸਟੋਰੀ ਜਿਹੜੀ ਹੈ, ਜਦੋਂ ਅੱਜ ਇਹ ਆਈ ਹੈ, ਉਹ ਤਾਂ ਮਚਿਆ ਹੋਇਆ, ਜਿਹਨੂੰ ਕੁਰਹਾਮ ਮਚਣਾ ਕਹਿੰਦੇ ਨੇ। ਐਮਿਡਸਟ ਬਾਰਡਰ ਟੈਂਸ਼ਨ, ਚਾਈਨੀਜ਼ ਹੈਕਰਸ ਟਾਰਗੇਟਡ ਇੰਡੀਆਜ਼ ਪਾਵਰ ਥਰੂ ਮਾਲਵੇਅਰ US ਫਰਮ। ਔਰ ਇਹ ਅਕਤੂਬਰ ਦੇ ਵਿੱਚ 2020 'ਚ ਉਹਨਾਂ ਨੇ ਕੀਤਾ। ਔਰ ਹਾਲਾਂ ਚੀਨ ਨੇ ਕਿਹਾ ਕਿ ਜੀ ਇਹ ਇਰਰਿਸਪੋਂਸਿਬਲ ਟੂ ਅਕਿਊਜ਼ ਏ ਪਾਰਟਿਕੂਲਰ ਪਾਰਟੀ ਵੈਨ ਦੇਅਰ ਇਜ਼ ਨੋ ਸਫੀਸ਼ੀਐਂਟ ਐਵੀਡੈਂਸ ਅਰਾਊਂਡ। ਉਹਨਾਂ ਨੇ ਕਿਹਾ ਜੀ ਸਬੂਤ ਦਿਓ, ਇਹ ਤੁਹਾਡੇ ਕੋਲ ਕੋਈ ਨਹੀਂ ਹੈ ਤਾਂ ਐਵੇਂ ਨਾ ਕਰੋ। ਪਰ ਮੈਨੂੰ ਇਹ ਲੱਗਦਾ ਵੀ ਇਹ ਚੀਨ ਦੇ ਸਟਾਈਲ 'ਚ ਫਿੱਟ ਹੁੰਦਾ ਹੈ, ਤੇ ਵੈਸੇ ਇਹਨਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ ਇੰਡੀਆ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਪੀਰੀਅਡ 'ਚ ਕਿਵੇਂ ਇੰਡੀਆਜ਼ ਕ੍ਰਿਟੀਕਲ ਪਾਵਰ ਗ੍ਰਿਡ ਦੇ ਵਿੱਚ ਇਹ ਮਾਲਵੇਅਰ ਫਿੱਟ ਕੀਤੀ। ਔਰ ਇਹ US ਕੰਪਨੀ ਨੇ ਕਿਹਾ ਕਿ ਵੀ ਇਹ ਜਿਹੜਾ ਆਊਟਰੇਜ ਜਿਹੜੀ ਪਾਵਰ ਦੀ ਹੋਈ, ਇਹ ਉਸ ਆਨਲਾਈਨ ਇੰਟਰੂਜਨ ਦਾ ਨਤੀਜਾ ਸੀ। ਰਿਕਾਰਡਡ ਫਿਊਚਰ ਮੈਸਾਚੂਸਟਸ ਬੇਸਡ ਕੰਪਨੀ ਹੈ, ਔਰ ਇਹ ਇੰਟਰਨੈਟ ਬਾਈ ਸਟੇਟ ਐਕਟਰਸ, ਉਹਨਾਂ ਦੀ ਫੰਕਸ਼ਨਿੰਗ ਦੇ ਨੂੰ ਇਹ ਮੋਨੀਟਰ ਕਰਦੀ ਹੈ। ਔਰ ਆਪਣੀ ਜਿਹੜੀ ਰੀਸੈਂਟ ਰਿਪੋਰਟ ਹੈ, ਉਹਦੇ 'ਚ ਉਹਨਾਂ ਨੇ ਰੈੱਡ ਐਕੋ ਨੂੰ ਰੈਫਰ ਕੀਤਾ ਕਿ ਚਾਈਨਾ ਦਾ ਇੱਕ ਗਰੁੱਪ ਹੈ ਰੈੱਡ ਐਕੋ ਗਰੁੱਪ,
ਔਰ ਉਹਦੇ 'ਚ ਉਹਨਾਂ ਨੇ ਜਿਹੜੀ ਐਕਟੀਵਿਟੀ ਮਾਲਵੇਅਰ ਦੀ ਆਇਡੈਂਟੀਫਾਈ ਕੀਤੀ, ਲਾਰਜ ਸਕੇਲ ਆਟੋਮੈਟਿਡ ਨੈਟਵਰਕ ਟ੍ਰੈਫਿਕ ਐਨਾਲਿਸਟਸ ਐਂਡ ਐਕਸਪਰਟਸ, ਔਰ ਉਹਦੇ 'ਚ ਜਿਹੜੇ ਡਾਟਾ ਸੋਰਸਿਸ ਸੀ ਉਹਨਾਂ ਦੇ ਰਿਕਾਰਡਡ ਫਿਊਚਰ ਪਲੇਟਫਾਰਮ ਦੇ ਸਿਕਿਉਰਿਟੀ ਟ੍ਰੇਲ, ਸਪਰ, ਫਾਰਸਾਈਟ, ਕਾਮਨ ਓਪਨ ਸੋਰਸ ਟੂਲਸ ਐਂਡ ਟੈਕਨੀਕਸ। ਔਰ ਹਾਲਾਂਕਿ ਉਹਨਾਂ ਦੀ ਜਿਹੜੀ ਦਿੱਲੀ ਦੀ ਮਿਨਿਸਟਰੀ ਹੈ, ਮਿਨਿਸਟਰੀ ਆਫ ਪਾਵਰ, ਉਹਨਾਂ ਨੇ ਕਿਹਾ ਜੀ ਨੋ ਇੰਪੈਕਟ ਔਨ ਆਪਰੇਸ਼ਨਸ ਆਫ ਪਾਵਰ ਸਿਸਟਮ ਆਪਰੇਸ਼ਨ ਕਾਰਪੋਰੇਸ਼ਨ ਡਿਊ ਟੂ ਐਨੀ ਮਾਲਵੇਅਰ ਅਟੈਕ। ਔਰ ਉਹਨਾਂ ਨੇ ਕਿਹਾ ਜੀ ਕੋਈ ਨੁਕਸਾਨ ਨਹੀਂ ਹੋਇਆ। ਪਰ ਜਿਵੇਂ ਮੈਂ ਦੱਸਿਆ ਕਿ 12 ਅਕਤੂਬਰ 2020 ਨੂੰ ਜਦੋਂ ਕਿ ਇਹ ਸਾਰਾ ਮੁੰਬਈ ਦੇ ਵਿੱਚ ਉਹਨਾਂ ਨੇ ਕੀਤਾ, ਉਹਦਾ ਨਤੀਜਾ ਸੀ ਕਿ ਮੈਸਿਵ ਪਾਵਰ ਆਊਟਰੇਜਸ, ਸਟਾਪਿੰਗ ਟ੍ਰੇਨਸ ਔਨ ਟਰੈਕਸ, ਹੈਂਪਰਿੰਗ ਦੋਜ਼ ਵਰਕਿੰਗ ਫਰੋਮ ਹੋਮ ਐਮਿਡਸ ਕੋਵਿਡ-19 ਪੈਂਡੇਮਿਕ ਐਂਡ ਹਿਟਿੰਗ ਦਾ ਇਕਨੋਮਿਕ ਐਕਟੀਵਿਟੀ ਹਾਰਡ। ਇਹ ਉਹਨਾਂ ਨੇ ਉਹਦਾ ਗਲਿੰਪਸ ਦਿਖਾਇਆ ਔਰ ਇਹ ਬੜੀ ਡੀਟੇਲਡ ਰਿਪੋਰਟ ਹੈ ਕਿ ਉਸ ਸਾਰੇ ਦੇ ਵਿੱਚ ਕੀ ਹੋਇਆ। ਕਿ ਉਹਨਾਂ ਨੇ ਨਿਊਯਾਰਕ ਟਾਈਮਸ ਨੇ ਕਿਹਾ the discovery raises the question about whether the Mumbai outrage was meant as a message from Beijing about what might happen if India pushes its border claim too vigorously। ਇਹ ਨਿਊਯਾਰਕ ਟਾਈਮ ਨੇ ਕਿਹਾ ਵੀ ਇਹ ਇਨਫੈਕਟ ਚੀਨ ਨੇ ਮੈਸੇਜ ਹੀ ਦਿੱਤਾ ਇੰਡੀਆ ਨੂੰ ਕਿ ਜੇ ਤੁਸੀਂ ਆ ਜੋ ਕੁਝ ਹਰਕਤਾਂ ਕਰ ਰਹੇ ਹੋ ਇਹ ਜਾਰੀ ਰੱਖੀਆਂ ਤੇ ਇਹ ਤੁਹਾਨੂੰ ਅਸੀਂ ਜ਼ਰਾ ਸ਼ੀਸ਼ਾ ਦਿਖਾ ਦਿੰਨੇ ਫਿਰ ਕੀ ਵਾਪਰਨ ਜਾ ਰਿਹਾ। ਔਰ ਜਿਹੜਾ ਇਹ ਸਾਰੇ ਚੋਂ ਅਦਰ ਟਾਰਗੇਟਸ ਆਇਡੈਂਟੀਫਾਈ ਜਿਹੜੀ ਉਹਨਾਂ ਨੇ ਸਾਰੇ ਦੇ ਵਿੱਚ ਕੀਤੇ। the 10 distinct Indian power sector organizations including 4 of 5 regional load dispatch centers, ਪਾਵਰ ਗ੍ਰਿਡ ਜਿਹਨਾਂ ਨਾਲ ਜੁੜੀ ਸੀ ਉਹ ਵੀ ਪ੍ਰਭਾਵਿਤ ਹੋਏ। ਅਦਰ ਟਾਰਗੇਟਸ ਆਇਡੈਂਟੀਫਾਈ ਇਨਕਲੂਡਿੰਗ 2 ਇੰਡੀਅਨ ਸੀ ਪੋਰਟਸ ਕਿ 2 ਭਾਰਤ ਦੀਆਂ ਬੰਦਰਗਾਹਾਂ, adding the targeting of Indian critical infrastructure, other limited economic espionage opportunities। ਔਰ ਇਸ ਸਾਰੇ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ। ਸੋ ਇਸ ਸਾਰੇ ਚੋਂ ਈਵਨ ਸਾਰੇ ਮੀਡੀਆ ਦੀਆਂ ਸਟੋਰੀਜ਼ ਨੇ। ਔਰ ਪਾਵਰ ਮਿਨਿਸਟਰੀ ਨੇ ਕਿਹਾ ਅਟੈਕ ਬਾਈ ਚਾਈਨੀਜ਼ ਗਰੁੱਪਸ ਥਵਾਟਡ ਪਾਵਰ ਮਿਨਿਸਟਰੀ। ਔਰ ਇਨ ਮੁੰਬਈ ਅਨਿਲ ਦੇਸ਼ਮੁਖ ਸੈਡ ਏ ਪ੍ਰੀਲਿਮਿਨਰੀ ਸਾਈਬਰ ਸੈੱਲ ਰਿਪੋਰਟ ਔਨ ਪਾਵਰ ਆਊਟਰੇਜ ਹੈਡ ਬੀਨ ਹੈਂਡਡ ਓਵਰ। ਉਹਨੇ ਕਿਹਾ ਜੀ ਭਾਵੇਂ ਮਤਲਬ ਇਹ ਹੈ ਵੀ ਇਹਨਾਂ ਨੇ ਐਡਮਿਟ ਕਰ ਲਿਆ ਜਦੋਂ ਉਹ ਕਹਿ ਰਹੇ ਨੇ ਕਿ ਜੀ ਅਸੀਂ ਥਵਾਟ ਕੀਤਾ, ਥਵਾਟ ਨਹੀਂ ਕੀਤਾ, ਚਾਈਨਾ ਨੇ ਉਹਨੂੰ ਪ੍ਰੋਲੋਂਗ ਨਹੀਂ ਕੀਤਾ, ਉਹਨੇ ਟੈਸਟ ਕੀਤਾ। ਇਟ ਵਾਜ਼ ਏ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਹਨਾਂ ਅਪਲਾਈ ਕਰਕੇ ਉਹਨੇ ਟੈਸਟ ਕੀਤਾ ਕਿ ਵੀ ਤੁਹਾਡਾ ਸਾਰਾ ਹੀ ਮੁਲਕ ਜਿਹੜਾ ਹੈ ਉਹ ਗ੍ਰਾਈਂਡਿੰਗ ਹਾਰਟ ਤੇ ਲਿਆ ਕੇ ਤੁਹਾਡੇ ਸਮੁੰਦਰੀ ਜਹਾਜ਼ ਉੱਤੇ ਖੜੇ ਰਹਿਣਗੇ, ਹਵਾਈ ਜਹਾਜ਼ ਹਵਾ 'ਚੋਂ ਥੱਲੇ ਫੜਕ ਕਰਕੇ ਡਿੱਗਣਗੇ, ਟ੍ਰੇਨਾਂ ਖਲੋ ਜਾਣਗੀਆਂ, ਬੱਸਾਂ ਖਲੋ ਜਾਣਗੀਆਂ, ਤੁਹਾਡੇ ਫੋਨ ਨਹੀਂ ਚੱਲਣਗੇ, ਤੁਹਾਡੀ ਸਾਰੀ ਫੌਜ ਜਿਹੜੀ ਤੁਸੀਂ ਇਹ ਬੜੇ ਰਫੇਲ ਤੇ ਇਹ ਉਹ ਲਿਆ ਕੇ ਐਂ ਲੈ ਕੇ ਉਹਨਾਂ ਦਾ ਸਵਾਗਤ ਕਰਦੇ ਹੋ ਜਿਵੇਂ ਦੂਲਾ ਗਿਆ ਬਰਾਤ ਲੈ ਕੇ। ਉਹਨਾਂ ਕਿਹਾ ਜੀ ਆਹ ਸਾਰਾ ਪਾਰਟ ਹੈ। ਸੋ ਇਹੀ ਗੱਲ ਮੈਂ ਕਿਉਂਕਿ ਸ਼ੁਰੂਆਤ ਕਰਨਲ ਪ੍ਰਵੀਨ ਸਾਨੀ ਤੋਂ ਕੀਤੀ ਸੀ, ਉਹਨੇ ਕਿਹਾ ਸੀ ਕਿ ਜੋ ਤੁਸੀਂ ਇਨਫਰਾਸਟ੍ਰਕਚਰ ਤੇ ਫਲਾਣਾ ਬ੍ਰਾਂਡ ਦੇ ਨਾਂ ਥੱਲੇ ਜੋ ਕੁਝ ਖਰੀਦ ਰਹੇ ਹੋ ਕਰ ਰਹੇ ਹੋ ਜੀ ਅਸੀਂ ਹਥਿਆਰ ਇੱਥੋਂ ਲੈ ਲਿਆ। ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਮੈਚ ਨਹੀਂ ਹੋ, ਇਹ ਜ਼ਮਾਨਾ ਲੰਘ ਗਿਆ ਜਿਹੜਾ ਜਿੱਥੇ ਤੁਹਾਨੂੰ ਅੱਗੇ ਆਉਣ ਦੀ ਲੋੜ ਸੀ ਉੱਥੇ ਤੁਸੀਂ ਪਛੜੇ ਹੋਏ ਹੋ। ਔਰ ਭੁੱਲ ਜਾਓ ਕਿ ਜੇ ਚਾਈਨਾ ਪਾਕਿਸਤਾਨ ਇੱਕ ਪੇਜ ਤੇ ਹੁੰਦੇ ਨੇ ਤੇ ਤੁਸੀਂ ਇੱਕ ਕਦਮ ਵੀ ਪੁੱਟ ਸਕਦੇ ਹੋ, ਤੁਸੀਂ ਲੂਜ਼ਰ ਹੀ ਹੋਵੋਗੇ। ਔਰ ਇਹ ਹੁਣ ਸਬੂਤ ਸਾਹਮਣੇ ਆ ਗਿਆ ਕਿ ਆਲਰੇਡੀ ਚੀਨ ਨੇ ਝਲਕ ਦਿਖਾ ਦਿੱਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।